ਸਾਊਥ ਲੇਕ ਟਾਹੋ ਤੇ ਭਾਲੂਆਂ ਦਾ ਰਿੱਛਾਂ ਦਾ ਜਿਹੜਾ ਉਹ ਗੂੜਾ ਸੰਬੰਧ ਚੱਲਦਾ ਆ ਰਿਹਾ ਆ। ਇੱਕ ਕੈਲੀਫੋਰਨੀਆ ਦਾ ਪਰਿਵਾਰ ਕਹਿੰਦੇ ਵੀ ਬੜੇ ਹੈਰਾਨ ਹੁੰਦੇ ਸੀ ਵੀ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਵੀ ਘਰ ਦੇ ਥੱਲੋਂ ਕਾਹਦੀਆਂ ਆਵਾਜ਼ਾਂ ਆਈ ਜਾਂਦੀਆਂ ਆ। ਸਾਊਥ ਲੇਕ ਟਾਹੋ ਦੇ ਵਿੱਚ ਫਿਰ ਆਖਿਰਕਾਰ ਉਸ ਪਰਿਵਾਰ ਨੇ ਹੌਸਲਾ ਜਿਹਾ ਕਰਕੇ ਥੱਲੇ ਦੇਖਿਆ ਤੇ ਉਹਨਾਂ ਨੇ ਦੇਖਿਆ ਵੀ ਇੱਕ ਬਲੈਕ ਬੇਅਰ ਤੇ ਉਹਦੇ ਜਿਹੜੇ ਚਾਰ ਨਿਆਣੇ 4 ਕਬਜ਼ ਥੱਲੇ ਹਾਈਬਰਨੇਟ ਕਰ ਰਹੇ ਸੀ ਇਸ ਟਾਹੋ ਦੇ ਘਰ ਦੇ ਅਧੀਨ। ਟੈਂਕ ਦਾ ਇੱਕ ਜਿਹੜਾ ਰਿੱਛ ਸੀਗਾ ਉਹ ਬਹੁਤ ਮਸ਼ਹੂਰ ਹੋਇਆ ਸੀਗਾ, ਜਿਹਨੇ ਦਰਜਨਾਂ ਹੀ ਘਰਾਂ ਦੇ ਵਿੱਚ ਘੁਸਪੈਠ ਕਰਕੇ ਚੀਜ਼ਾਂ ਜਿਹੜੀਆਂ ਉੱਥੇ ਖਾਧੀਆਂ ਸੀਗੀਆਂ। ਸੋ ਬੀਅਰ ਲੀਗ ਜਿਹੜਾ ਇੱਕ ਰੈਸਕਿਊ ਆਰਗੇਨਾਈਜੇਸ਼ਨ ਹੈਗੀ ਆ ਰਿੱਛਾਂ ਵਾਲੀ, ਉਹਨਾਂ ਨੇ ਕਿਹਾ ਵੀ ਇਹ ਅਮੂਮਨ ਦੇਖਿਆ ਗਿਆ ਆ ਵੀ ਜਿਹੜੇ ਬਲੈਕ ਬੀਅਰ ਮਦਰਸ ਆ ਉਹ ਦੂਜੀਆਂ ਦੇ ਕਬਜ਼ ਆ ਉਹਨਾਂ ਨੂੰ ਵੀ ਅਡਾਪਟ ਕਰ ਲੈਂਦੀ ਆ। ਕਹਿੰਦੇ 3 ਉਸਦੇ ਖੁਦ ਦੇ ਨਿਆਣੇ ਸੀਗੇ ਤੇ ਇੱਕ ਉਸਨੇ ਅਡਾਪਟ ਕੀਤਾ ਸੀ ਤੇ ਇਸ ਘਰ ਦੇ ਥੱਲੇ ਹਾਈਬਰਨੇਟ ਕਰ ਰਹੇ ਸੀ ਸਿਆਲਾਂ ਦੇ ਵਿੱਚ। ਤੇ ਹੁਣ ਜਦੋਂ ਗਰਮੈਸ਼ ਹੋਣੀ ਸ਼ੁਰੂ ਹੋਈ ਆ, ਇਹ ਉੱਠੇ ਨੇ ਤਾਂ ਇਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਆ। ਸੋ ਲੋਕ ਕਹਿੰਦੇ ਵੀ ਉਹ ਡਰ ਵੀ ਗਏ ਵੀ ਇਹ ਜਿਹੜੀ ਚੀਜ਼ ਕੀ ਹੋਈ ਆ, ਪਰ ਜਦੋਂ ਹੀ ਖੜਕਾ ਦੜਕਾ ਵੀ ਹੋਇਆ ਤੇ ਲੋਕਾਂ ਨੂੰ ਵੀ ਦੇਖਿਆ ਤੇ ਜਿਹੜਾ ਇਹ ਬਲੈਕ ਬੇਅਰ ਆ ਆਪਣੇ ਕਬਜ਼ ਦੇ ਨਾਲ ਉੱਥੋਂ ਉੱਠਿਆ ਤੇ ਉੱਥੋਂ ਬਾਅਦ ਦੇ ਵਿੱਚ ਚਲੇ ਗਏ। ਸੋ ਕਹਿੰਦੇ ਵੀ ਉਹ ਬਾਅਦ ਦੇ ਵਿੱਚ ਜੰਗਲ ਦੇ ਵਿੱਚ ਇੱਕ ਹਿਸਾਬ ਦੇ ਨਾਲ ਅਲੋਪ ਹੋ ਗਏ। ਸੋ ਕਹਿੰਦੇ ਵੀ ਇਸ ਚੀਜ਼ ਤੋਂ ਇਹ ਪਤਾ ਲੱਗਦਾ ਹੈ ਵੀ ਤੁਹਾਡੇ ਘਰਾਂ ਦੇ ਥੱਲੇ ਜਿਹੜੀਆਂ ਕ੍ਰੋਲ ਸਪੇਸ ਆ, ਉਹਨਾਂ ਨੂੰ ਸਪੇਸ ਓਪਨਿੰਗਸ ਆ, ਉਹਨਾਂ ਨੂੰ ਸਿਕਿਉਰ ਕਰਕੇ ਰੱਖੋ ਤਾਂ ਜੋ ਇਹ ਰਿੱਛ ਆ ਤੁਹਾਡੇ ਘਰਾਂ ਦੇ ਥੱਲੇ ਨਾ ਆ ਕੇ ਰਹਿਣ। ਕਿਉਂਕਿ ਨਿਆਣਾ ਕਿਤੇ ਇਹਨਾਂ ਦੇ ਮੂਹਰੇ ਆ ਜਾਵੇ ਜਾਂ ਕੁਛ ਆਮ ਬੰਦਾ ਤਗੜਾ ਵੀ ਹੱਟਾ ਕੱਟਾ ਵੀ ਇਹਦੇ ਮੂਹਰੇ ਆ ਜਾਵੇ ਤਾਂ ਇਸ ਦਾ ਸਾਹਮਣਾ ਕਰਨਾ ਬੜਾ ਔਖਾ ਹੁੰਦਾ ਹੈ, ਬੜਾ ਮੁਸ਼ਕਲ ਹੁੰਦਾ ਹੈ। ਬਹੁਤ ਕਹਿੰਦੇ ਅਮੂਮਨ ਜੀ ਗੱਲ ਆ ਵੀ ਸਾਊਥ ਲੇਕ ਟਾਹੋ ਦੇ ਇਹਨਾਂ ਘਰਾਂ ਦੇ ਥੱਲੇ ਕ੍ਰੋਲ ਸਪੇਸਿਸ ਦੇ ਵਿੱਚ ਹਾਈਬਰਨੇਸ਼ਨਸ ਦੇ ਲਈ ਰਿੱਛ ਜਿਹੜੇ ਉਹ ਆ ਜਾਂਦੇ ਆ। ਕੁਛ ਚਿਰ ਪਹਿਲਾਂ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਚੱਲੀ ਸੀ ਵੀ ਉੱਥੇ ਦੇ ਇੱਕ ਬੀਚ ਦੇ ਉੱਤੇ ਬਹੁਤ ਸਾਰੇ ਲੋਕ ਵੀ ਨਹਾ ਰਹੇ ਸੀਗੇ, ਇੰਜੋਏ ਕਰ ਰਹੇ ਸੀ, ਬੀਚ ਤੇ ਸੀ। ਰਿੱਛ ਆਇਆ, ਉਹ ਵੀ ਪਾਣੀ 'ਚ ਬੈਠਾ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਚਲੇ ਗਿਆ। ਲੋਕਾਂ ਦੇ ਉੱਤੇ ਕੋਈ ਜਿਹੜਾ ਉਹ ਅਸਰ ਆ ਉਹ ਨਹੀਂ ਰਿਹਾ, ਪਰ ਇਹ ਆ ਵੀ ਇਹਨਾਂ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਆ। ਸਾਊਥ ਲੇਕ ਟਾਹੋ ਤੇ ਭਾਲੂਆਂ ਦਾ ਰਿੱਛਾਂ ਦਾ ਜਿਹੜਾ ਉਹ ਗੂੜਾ ਸੰਬੰਧ ਚੱਲਦਾ ਆ ਰਿਹਾ ਆ। ਇੱਕ ਕੈਲੀਫੋਰਨੀਆ ਦਾ ਪਰਿਵਾਰ ਕਹਿੰਦੇ ਵੀ ਬੜੇ ਹੈਰਾਨ ਹੁੰਦੇ ਸੀ ਵੀ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਵੀ ਘਰ ਦੇ ਥੱਲੋਂ ਕਾਹਦੀਆਂ ਆਵਾਜ਼ਾਂ ਆਈ ਜਾਂਦੀਆਂ ਆ। ਸਾਊਥ ਲੇਕ ਟਾਹੋ ਦੇ ਵਿੱਚ ਫਿਰ ਆਖਿਰਕਾਰ ਉਸ ਪਰਿਵਾਰ ਨੇ ਹੌਸਲਾ ਜਿਹਾ ਕਰਕੇ ਥੱਲੇ ਦੇਖਿਆ ਤੇ ਉਹਨਾਂ ਨੇ ਦੇਖਿਆ ਵੀ ਇੱਕ ਬਲੈਕ ਬੇਅਰ ਤੇ ਉਹਦੇ ਜਿਹੜੇ ਚਾਰ ਨਿਆਣੇ 4 ਕਬਜ਼ ਥੱਲੇ ਹਾਈਬਰਨੇਟ ਕਰ ਰਹੇ ਸੀ ਇਸ ਟਾਹੋ ਦੇ ਘਰ ਦੇ ਅਧੀਨ। ਟੈਂਕ ਦਾ ਇੱਕ ਜਿਹੜਾ ਰਿੱਛ ਸੀਗਾ ਉਹ ਬਹੁਤ ਮਸ਼ਹੂਰ ਹੋਇਆ ਸੀਗਾ, ਜਿਹਨੇ ਦਰਜਨਾਂ ਹੀ ਘਰਾਂ ਦੇ ਵਿੱਚ ਘੁਸਪੈਠ ਕਰਕੇ ਚੀਜ਼ਾਂ ਜਿਹੜੀਆਂ ਉੱਥੇ ਖਾਧੀਆਂ ਸੀਗੀਆਂ। ਸੋ ਬੀਅਰ ਲੀਗ ਜਿਹੜਾ ਇੱਕ ਰੈਸਕਿਊ ਆਰਗੇਨਾਈਜੇਸ਼ਨ ਹੈਗੀ ਆ ਰਿੱਛਾਂ ਵਾਲੀ, ਉਹਨਾਂ ਨੇ ਕਿਹਾ ਵੀ ਇਹ ਅਮੂਮਨ ਦੇਖਿਆ ਗਿਆ ਆ ਵੀ ਜਿਹੜੇ ਬਲੈਕ ਬੀਅਰ ਮਦਰਸ ਆ ਉਹ ਦੂਜੀਆਂ ਦੇ ਕਬਜ਼ ਆ ਉਹਨਾਂ ਨੂੰ ਵੀ ਅਡਾਪਟ ਕਰ ਲੈਂਦੀ ਆ। ਕਹਿੰਦੇ 3 ਉਸਦੇ ਖੁਦ ਦੇ ਨਿਆਣੇ ਸੀਗੇ ਤੇ ਇੱਕ ਉਸਨੇ ਅਡਾਪਟ ਕੀਤਾ ਸੀ ਤੇ ਇਸ ਘਰ ਦੇ ਥੱਲੇ ਹਾਈਬਰਨੇਟ ਕਰ ਰਹੇ ਸੀ ਸਿਆਲਾਂ ਦੇ ਵਿੱਚ। ਤੇ ਹੁਣ ਜਦੋਂ ਗਰਮੈਸ਼ ਹੋਣੀ ਸ਼ੁਰੂ ਹੋਈ ਆ, ਇਹ ਉੱਠੇ ਨੇ ਤਾਂ ਇਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਆ। ਸੋ ਲੋਕ ਕਹਿੰਦੇ ਵੀ ਉਹ ਡਰ ਵੀ ਗਏ ਵੀ ਇਹ ਜਿਹੜੀ ਚੀਜ਼ ਕੀ ਹੋਈ ਆ, ਪਰ ਜਦੋਂ ਹੀ ਖੜਕਾ ਦੜਕਾ ਵੀ ਹੋਇਆ ਤੇ ਲੋਕਾਂ ਨੂੰ ਵੀ ਦੇਖਿਆ ਤੇ ਜਿਹੜਾ ਇਹ ਬਲੈਕ ਬੇਅਰ ਆ ਆਪਣੇ ਕਬਜ਼ ਦੇ ਨਾਲ ਉੱਥੋਂ ਉੱਠਿਆ ਤੇ ਉੱਥੋਂ ਬਾਅਦ ਦੇ ਵਿੱਚ ਚਲੇ ਗਏ। ਸੋ ਕਹਿੰਦੇ ਵੀ ਉਹ ਬਾਅਦ ਦੇ ਵਿੱਚ ਜੰਗਲ ਦੇ ਵਿੱਚ ਇੱਕ ਹਿਸਾਬ ਦੇ ਨਾਲ ਅਲੋਪ ਹੋ ਗਏ। ਸੋ ਕਹਿੰਦੇ ਵੀ ਇਸ ਚੀਜ਼ ਤੋਂ ਇਹ ਪਤਾ ਲੱਗਦਾ ਹੈ ਵੀ ਤੁਹਾਡੇ ਘਰਾਂ ਦੇ ਥੱਲੇ ਜਿਹੜੀਆਂ ਕ੍ਰੋਲ ਸਪੇਸ ਆ, ਉਹਨਾਂ ਨੂੰ ਸਪੇਸ ਓਪਨਿੰਗਸ ਆ, ਉਹਨਾਂ ਨੂੰ ਸਿਕਿਉਰ ਕਰਕੇ ਰੱਖੋ ਤਾਂ ਜੋ ਇਹ ਰਿੱਛ ਆ ਤੁਹਾਡੇ ਘਰਾਂ ਦੇ ਥੱਲੇ ਨਾ ਆ ਕੇ ਰਹਿਣ। ਕਿਉਂਕਿ ਨਿਆਣਾ ਕਿਤੇ ਇਹਨਾਂ ਦੇ ਮੂਹਰੇ ਆ ਜਾਵੇ ਜਾਂ ਕੁਛ ਆਮ ਬੰਦਾ ਤਗੜਾ ਵੀ ਹੱਟਾ ਕੱਟਾ ਵੀ ਇਹਦੇ ਮੂਹਰੇ ਆ ਜਾਵੇ ਤਾਂ ਇਸ ਦਾ ਸਾਹਮਣਾ ਕਰਨਾ ਬੜਾ ਔਖਾ ਹੁੰਦਾ ਹੈ, ਬੜਾ ਮੁਸ਼ਕਲ ਹੁੰਦਾ ਹੈ। ਬਹੁਤ ਕਹਿੰਦੇ ਅਮੂਮਨ ਜੀ ਗੱਲ ਆ ਵੀ ਸਾਊਥ ਲੇਕ ਟਾਹੋ ਦੇ ਇਹਨਾਂ ਘਰਾਂ ਦੇ ਥੱਲੇ ਕ੍ਰੋਲ ਸਪੇਸਿਸ ਦੇ ਵਿੱਚ ਹਾਈਬਰਨੇਸ਼ਨਸ ਦੇ ਲਈ ਰਿੱਛ ਜਿਹੜੇ ਉਹ ਆ ਜਾਂਦੇ ਆ। ਕੁਛ ਚਿਰ ਪਹਿਲਾਂ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਚੱਲੀ ਸੀ ਵੀ ਉੱਥੇ ਦੇ ਇੱਕ ਬੀਚ ਦੇ ਉੱਤੇ ਬਹੁਤ ਸਾਰੇ ਲੋਕ ਵੀ
ਨਹਾ ਰਹੇ ਸੀਗੇ, ਇੰਜੋਏ ਕਰ ਰਹੇ ਸੀ, ਬੀਚ ਤੇ ਸੀ, ਰਿੱਛ ਆਇਆ, ਉਹ ਵੀ ਪਾਣੀ 'ਚ ਬੈਠਾ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਚਲੇ ਗਿਆ। ਲੋਕਾਂ ਦੇ ਉੱਤੇ ਕੋਈ ਜਿਹੜਾ ਉਹ ਅਸਰ ਆ ਉਹ ਨਹੀਂ ਰਿਹਾ। ਪਰ ਇਹ ਆ ਵੀ ਇਹਨਾਂ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਆ।